ਕੀਤਾ ਜਨਰਲ ਸਰ ਨਿਕ ਕਾਰਟਰ ਜਿਹੜਾ ਬ੍ਰਿਟਿਸ਼ ਫੌਜ ਦਾ ਮੁਖੀ ਹੈ, ਉਹਨੇ ਪਹਿਲਾਂ ਵੀ ਕਿਹਾ ਪਰ BBC ਨੂੰ ਦਿੱਤਾ ਉਹਦਾ ਇੱਕ ਇੰਟਰਵਿਊ ਜਿਹੜਾ ਬੜਾ ਪਪੂਲਰ ਹੋਇਆ ਔਰ ਉਹਦੀ ਪਹਿਲੀ ਲਾਈਨ ਇਹ ਐਵਰੀਵਨ ਗॉट ਇਟ ਰੋਂਗ ਔਨ ਤਾਲਿਬਾਨ ਟੇਕ ਓਵਰ। ਨਾਦਰ ਸ਼ਾਹ ਜਦੋਂ ਦਿੱਲੀ ਨੂੰ ਲੁੱਟ ਕੇ ਕੋਹਿਨੂਰ ਹੀਰਾ ਔਰ ਹਜ਼ਾਰਾਂ ਐਲੀਫੈਂਟ ਗੱਡਿਆਂ ਔਰ ਦੂਜਿਆਂ ਤੇ ਲੱਦ ਕੇ ਸਮਾਨ ਲਿਜਾ ਰਿਹਾ ਤੇ ਸਿੱਖਾਂ ਦੇ ਗੁਰੀਲੇ ਦਸਤੇ ਉਹ ਇੱਥੋਂ ਹੀ ਜਮਨਾ ਲੰਘਦਿਆਂ ਹੀ ਰਾਵੀ ਤੋਂ ਲੈ ਕੇ ਤੇ ਜੇਹਲਮ ਤੱਕ ਛਾਪਾ ਮਾਰ ਕਰਕੇ ਖੋਹ ਰਹੇ ਨੇ ਸਮਾਨ। ਤੇ ਉਹ ਪੁੱਛਦਾ ਆਪਣੇ ਨਾਲ ਲਾਹੌਰ ਦਾ ਗਵਰਨਰ ਹੈ ਜ਼ਕਰੀਆ ਖਾਨ ਜਿਹੜਾ ਮੁਗਲਾਂ ਦੀ ਥਾਂ ਉਹਨੇ ਆਪਣੀ ਲਾਇਲਟੀ ਇੱਧਰ ਸ਼ਿਫਟ ਕਰ ਲਈ ਸੀ ਵੀ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਹਿੰਮਤ ਕੀਤੀ ਹੈ। ਤਾਂ ਉਹਨੇ ਆਪਣਾ ਵੇਰਵਾ ਦਿੱਤਾ, ਜਿਹੜੀ ਰੈਲੇਵੈਂਟ ਗੱਲ ਹੈ। ਉਹਨੇ ਕਿਹਾ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦੇ ਹੈਬਿਟੇਟ ਕੀ ਨੇ। ਉਹ ਕਹਿੰਦਾ ਵੀ ਘੋੜਿਆਂ ਦੀਆਂ ਕਾਠੀਆਂ ਇਹਨਾਂ ਦੇ ਘਰ ਹੈ, ਜ਼ੀਨ ਘੋੜੇ ਦੀ। ਉਹਨੇ ਕਿਹਾ ਕਿ ਪੁੱਤਰ ਖਬਰਦਾਰ, ਇਹਨਾਂ ਚੋਂ ਹਕੂਮਤ ਦੀ ਬੋ ਆਉਂਦੀ ਹੈ। ਹਮ ਪਾਤਸ਼ਾਹੀ ਸਤਗੁਰ ਦੇਈ ਹੰਨੇ ਹੰਨੇ ਲਾਏ, ਉਹਨੂੰ ਹੰਨਾ ਕਹਿੰਦੇ ਨੇ ਉਹਦੀ ਘੋੜੇ ਦੀ ਕਾਠੀ ਨੂੰ, ਕਿ ਵੀ ਅਸੀਂ ਤਾਂ ਜਿਹੜੀ ਸੋਵਰਨਿਟੀ ਹੈ ਪਾਤਸ਼ਾਹਤ ਹੈ ਉਸੇ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ, ਕਾਠੀ ਨਾਲ ਬੰਨੀ ਹੋਈ ਹੈ। ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਜਿੱਥੇ ਅਸੀਂ ਬੈਠ ਜਾਈਏ ਉੱਥੇ ਹੀ ਤਖਤ। ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਲੋਕਾਂ ਦੇ ਘਰ ਬਾਗੀਆਂ ਦੇ ਕਿਲੇ ਹੁੰਦੇ ਨੇ, ਮਤਲਬ ਇਹ ਹੈ ਵੀ ਜਿਹੜੀਆਂ ਐਸਟੈਬਲਿਸ਼ਮੈਂਟਸ ਨੇ ਉਹਨਾਂ ਕੋਲ ਤਾਂ ਕਿਲੇ ਨੇ, ਉਹਨਾਂ ਕੋਲ ਡਰੋਨ ਨੇ, ਉਹਨਾਂ ਕੋਲ ਬੰਬਸ ਨੇ, ਉਹਨਾਂ ਕੋਲ ਦੂਜਾ, ਪਰ ਉਹਨਾਂ ਕੋਲ ਲੋਕਾਂ ਦੀ ਹਮਦਰਦੀ ਨਹੀਂ ਹੈ। ਤੇ ਜਿਹੜੇ ਬਾਗੀ ਨੇ ਉਹ ਲੋਕਾਂ ਦੇ ਨੇ। ਜਦੋਂ ਉਹਨੂੰ ਸਰਪ੍ਰਾਈਜ਼ਿੰਗ ਐਲੀਮੈਂਟ ਕਹਿੰਦਾ ਹੈ ਜਿਹੜਾ ਮਿਸਟਰ ਨਿਕ ਕਾਰਟਰ ਹੈ, ਤੇ ਕਿਉਂਕਿ ਇਹ ਫੇਥ ਦੀ ਤਾਕਤ ਨੂੰ ਨਹੀਂ ਸਮਝਦੇ। ਜੰਗਾਂ ਕਦੇ ਵੀ ਗਿਣਤੀਆਂ ਮਿਣਤੀਆਂ ਨਾਲ ਨਹੀਂ ਜਿੱਤੀਆਂ ਜਾਂਦੀਆਂ। ਜੇ ਗਿਣਤੀਆਂ ਮਿਣਤੀਆਂ ਨਾਲ ਜਿੱਤੀਆਂ ਜਾਂਦੀਆਂ ਹੁੰਦੀਆਂ ਤੇ ਪ੍ਰੈਜ਼ੀਡੈਂਟ ਬਾਈਡਨ ਵਾਈਟ ਹਾਊਸ 'ਚ ਕਹਿ ਰਹੇ ਸੀ ਕਿ ਜੀ 3 ਲੱਖ trained फौज with latest well equipped ये वो rugged 65-70,000 people। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਦੋ ਮਹਾਨ ਸ਼ਖਸੀਅਤਾਂ ਬਾਰੇ ਕਿ ਗਿਆਨੀ ਦਿਸ ਸਿੰਘ ਜੀ ਹੋਰਾਂ ਦੀ ਔਰ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਹੋਰਾਂ ਦੀ। ਸੋ ਇਸ ਦੇ ਵਿੱਚ ਹੀ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਹੀ ਆਪਾਂ ਗੱਲਬਾਤ ਕਰਨੀ ਸੀ ਅਫਗਾਨਿਸਤਾਨ ਦੇ ਮੁੱਦੇ ਤੇ, ਪਰ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਉਸ ਨੂੰ ਲੈ ਗਏ ਹਾਂ। ਸੋ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਇਸ ਇਸ਼ੂ ਨੂੰ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ, ਪਰ ਫਿਰ ਵੀ ਮੈਂ ਚਾਹਾਂਗੀ ਕਿਉਂਕਿ ਇਸ ਦੇ ਸੈਕਿੰਡ ਵਾਲਾ ਜਿਹੜਾ ਉਹ ਬਣਨਾ ਹੈ ਐਪੀਸੋਡ ਕਹਿ ਲਓ ਜਾਂ ਕਹਿ ਲਓ ਸੈਗਮੈਂਟ ਬਣਨਾ ਹੈ। ਸੋ ਇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਫਗਾਨਿਸਤਾਨ ਵੱਲ ਜਿਹੜੇ ਸਾਰੇ ਸੰਸਾਰ ਦੀਆਂ ਜਿਹੜੀਆਂ ਅੱਖਾਂ ਨੇ, ਸਾਰਾ ਫੋਕਸ ਜਿਹੜਾ ਅਫਗਾਨਿਸਤਾਨ ਦੇ ਉੱਪਰ ਹੀ ਹੈ। ਸੋ ਮੀਡੀਆ ਰਿਪੋਰਟ ਅਨੁਸਾਰ ਤਾਲਿਬਾਨ ਫੌਜ ਨੇ ਇੱਕੋ ਇੱਕ ਰਹਿੰਦਾ ਜਿਹੜਾ ਸੂਬਾ ਹੈ ਪੰਜਸ਼ੀਰ ਜਿਹੜਾ ਉਹ ਵੀ ਫਤਹ ਕਰ ਲਿਆ। ਸੋ ਉਹਨਾਂ ਵੱਲੋਂ ਬਕਾਇਦਾ ਸਰਕਾਰ ਭਾਵੇਂ ਉਸ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਹੁਣ ਜਿਹੜਾ ਸਮੁੱਚਾ ਅਫਗਾਨਿਸਤਾਨ ਹੈ ਉਹਨਾਂ ਦੇ ਜਿਹੜੇ ਕੰਟਰੋਲ ਤੇ ਹੈ, ਤਾਲਿਬਾਨ ਦੇ ਕੰਟਰੋਲ ਤੇ ਹੈ। ਸੋ ਜਿਸ ਬਾਰੇ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਸੋ UK ਦੇ ਫੌਜੀ ਮੁਖੀ ਜਨਰਲ ਨਿਕ ਨੇ BBC ਨੂੰ ਇੱਕ ਜਿਹੜੇ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਤਾਲਿਬਾਨ ਸੰਬੰਧੀ ਜਿਹੜੇ ਸਾਡੇ ਗਲਤ ਜਿਹੜੇ ਸਾਡੇ ਵਿਚਾਰ ਸੀ ਉਹ ਸਾਡੇ ਜਿਹੜੇ ਨੇ ਗਲਤ ਸਾਬਿਤ ਹੋਏ ਨੇ। ਸੋ ਉਹਨਾਂ ਦੀ ਜਿਹੜੀ ਤੇਜ਼ੀ ਨਾਲ ਹੋਈ ਕਾਮਯਾਬੀ ਜਿਹੜੀ ਹੈਗੀ ਆ ਉਹ ਸਭ ਨੂੰ ਹੈਰਾਨ ਕਰ ਦੇਣ ਵਾਲੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਕੀ ਡਾਕਟਰ ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਦੇ ਉੱਤੇ ਵੌਇਸ ਆਫ ਸਾਊਥ ਏਸ਼ੀਆ TV ਦੇ ਨਾਲ ਜਿਹੜਾ ਗੁਫ਼ਤਗੂ ਦਾ ਮੌਕਾ ਮਿਲਿਆ, ਜਿਹੜਾ ਕਿ ਇੰਟਰਵਿਊ ਕਾਫੀ ਪਸੰਦ ਕੀਤਾ ਗਿਆ ਔਰ ਜਿਹੜੇ ਦਰਸ਼ਕ ਦਿਲਚਸਪੀ ਰੱਖਦੇ ਨੇ ਉਹ YouTube ਜਾਂ Facebook ਤੇ ਜਾ ਕੇ ਦੇਖ ਸਕਦੇ ਨੇ। ਔਰ ਉਹਨਾਂ ਨੇ ਇਸਲਾਮਾਬਾਦ ਤੋਂ ਇੱਕ ਪ੍ਰੋਮੀਨੈਂਟ ਜਰਨਲਿਸਟ ਵੀ ਲਾਈਨ ਤੇ ਲਏ ਹੋਏ ਸੀਗੇ। ਔਰ ਉਹਦੇ 'ਚ ਵੀ ਜਦੋਂ ਅੱਜ ਜੋ ਸਿਚੁਏਸ਼ਨ ਅਫਗਾਨਿਸਤਾਨ ਦੀ ਬੜੀ ਤੇਜ਼ੀ ਨਾਲ ਅਨਫੋਲਡ ਹੋਈ, 15 ਅਗਸਤ ਨੂੰ ਕਾਬਲ ਦੇ ਵਿੱਚ ਵਿਦਆਊਟ ਫਾਇਰਿੰਗ ਏ ਸ਼ਾਟ ਤਾਲਿਬਾਨ ਕਾਬਜ਼ ਹੁੰਦੇ ਨੇ। ਔਰ ਅੱਜ ਜਦੋਂ ਅਸੀਂ 6 ਸਤੰਬਰ ਨੂੰ ਗੱਲ ਕਰ ਰਹੇ ਹਾਂ, ਹੁਣ ਆਲਮੋਸਟ ਸਾਰੇ ਹੀ ਮੀਡੀਆ ਆਊਟਲੈਟਸ ਨੇ ਮੰਨ ਲਿਆ ਕਿ ਅਖੀਰਲਾ ਸੂਬਾ 34ਵਾਂ ਸੂਬਾ ਪੰਜਸ਼ੀਰ ਜਾਂ ਪੰਜਸ਼ੇਰ, ਜਿਹਦੇ ਲਈ ਦੋਵੇਂ ਹੀ ਜਿਹੜੇ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਬਾਰੇ ਇੰਡੀਅਨ ਮੀਡੀਆ ਨੇ ਔਰ ਕੁਝ ਵੈਸਟਰਨ ਨੇ ਵੀ ਬੜਾ ਗੁੱਡਾ ਬਣਿਆ ਹੋਇਆ ਸੀ ਕਿ ਜੀ ਦੇਖੋ ਈਵਨ ਸੋਵੀਅਤ ਯੂਨੀਅਨ ਦੇ ਪੀਰੀਅਡ 'ਚ ਵੀ ਜਿਹੜਾ ਅਹਿਮਦ ਮਸੂਦ ਉਹ ਉੱਥੇ ਡਟਿਆ ਹੋਇਆ ਸੀ ਔਰ ਉਹਨੂੰ ਈਵਨ ਜਿਹੜੇ ਨੇ ਉਹ ਫਤਹ ਨਹੀਂ ਸੀ ਕਰ ਸਕੇ। ਤਾਲਿਬਾਨ ਹਕੂਮਤ ਵੀ 1996 ਤੋਂ 2001 ਤੱਕ ਉਹਨੂੰ ਫਤਹ ਨਹੀਂ ਸੀ ਕਰ ਸਕੀ। ਔਰ ਹੁਣ ਉਸੇ ਹੀ ਮਸੂਦ ਦਾ ਮੁੰਡਾ ਉੱਥੇ ਹੈ ਔਰ
ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਸਲੇ ਜਿਹੜਾ ਉਹ ਇੰਡੀਅਨ ਸਟੂਜ ਹੈ ਉਹ ਵੀ ਉੱਥੇ ਬੈਠਾ ਹੋਇਆ ਔਰ ਇੰਨੇ ਹਜ਼ਾਰ ਗੁਰਿੱਲੇ ਔਰ ਇੰਨੇ ਦਰੇ ਇੰਨੇ ਜਿਓਗ੍ਰਾਫੀਆ ਇਨ ਹਾਲਾਂ ਤਾਲਿਬਾਨ ਨੇ 15 ਅਗਸਤ ਤੋਂ ਬਾਅਦ ਇੱਕਦਮ 2-3 ਦਿਨ ਬਾਅਦ ਹੀ ਉਹਨਾਂ ਦੇ ਨਾਲ ਗੱਲਬਾਤ ਖੋਲ੍ਹੀ। ਉਹਨਾਂ ਨੇ ਕਿਹਾ ਵੀ ਅਸੀਂ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ, ਲੇਕਿਨ ਉਹ ਅੜੇ ਹੋਏ ਸੀ। ਉਹਨਾਂ ਨੂੰ ਸੀ ਵੀ ਪਤਾ ਨਹੀਂ ਕਿੰਨੀ ਕੁ ਹਮਾਇਤ ਜਾਂ ਕਿੰਨਾ ਕੁ ਕੀ ਹੈ ਔਰ ਇਵੈਂਚੁਅਲੀ ਜਿਹੜੀ ਹੈ ਉਹ ਟਕਰਾਅ ਹੋਇਆ। ਔਰ ਹੁਣ ਇਹ ਗੱਲ ਜਿਹੜੀਆਂ ਪਿਕਚਰਸ ਵੀਡੀਓਜ਼ ਵੀ ਸਾਰੇ ਪਾਸੇ ਨੇ ਕਿ ਜਿਹੜਾ ਉਹਨਾਂ ਦਾ ਬੇਸ਼ੱਕ ਛੋਟਾ ਜਿਹਾ ਡਿਸਟ੍ਰਿਕਟ ਸੀ, ਸੂਬਾ ਵੀ ਛੋਟਾ ਹੀ ਹੈ ਪੰਜਸ਼ੀਰ, ਪਰ ਜਿਓਗ੍ਰਾਫਿਕਲੀ ਟਫ ਜਿਹੜੀ ਟੋਪੋਗ੍ਰਾਫੀ ਹੈ ਉਹ ਜਿਹੜੇ ਹੋਲਡ ਕਰਨ ਵਾਲੇ ਨੇ ਉਹਨਾਂ ਦੇ ਹੱਕ 'ਚ ਹੀ ਜਾਂਦੀ ਸੀ ਜ਼ਿਆਦਾ। ਲੇਕਿਨ ਉਹਨਾਂ ਨੇ 4 ਚੁਫੇਰਿਓਂ ਘੇਰਾਬੰਦੀ ਕਰਕੇ ਔਰ ਫਾਈਟਿੰਗ ਵੀ ਹੋਈ, ਕਿੰਨੇ ਮਰੇ ਕਿੰਨੇ ਨਹੀਂ ਉਹ ਤਾਂ ਕਾਊਂਟਰ ਕਲੇਮ ਨੇ, ਲੇਕਿਨ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਪੰਜਸ਼ੀਰ ਦੇ ਉੱਤੇ ਉਹਨਾਂ ਦਾ ਤਾਲਿਬਾਨ ਦਾ ਕਬਜ਼ਾ ਹੈ। ਔਰ ਇਹ ਵੀ ਆਇਆ ਕਿ ਅਖੀਰਲੇ ਸਟੇਜ ਤੇ ਇੰਨਾ ਬਲੱਡ ਸ਼ੈਡ ਨਹੀਂ ਹੋਇਆ। ਕੁਝ ਜਿਹੜੇ ਮਜ਼ਹਬੀ ਕਲੈਰਿਕਸ ਨੇ ਉਹਨਾਂ ਵੱਲੋਂ ਕੋਈ ਪੀਸ ਆਫਰ ਵੀ ਦਿੱਤੀ ਗਈ ਹੈ, ਉਹ ਕੀ ਚੱਲ ਰਿਹਾ ਉੱਥੇ, ਲੇਕਿਨ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਪੰਜਸ਼ੀਰ ਦੇ ਉੱਤੇ ਕਬਜ਼ੇ ਤੋਂ ਬਾਅਦ ਹੁਣ ਸਮੁੱਚਾ ਜਿਹੜਾ ਅਫਗਾਨਿਸਤਾਨ ਹੈ ਉਹ ਤਾਲਿਬਾਨ ਦੇ ਕੰਟਰੋਲ 'ਚ ਹੈ। ਹੁਣ ਫਾਰਮ ਆਫ ਗਵਰਨਮੈਂਟ ਨੂੰ ਲੈ ਕੇ ਜਿਹੜਾ ਉਹ ਉਹਨਾਂ ਦੀ ਜਿਹੜੀ ਹੈ ਮੁਸ਼ਾਫਰਾਤ ਜਾਂ ਉਹਨਾਂ ਦੀ ਕੰਸਲਟੇਸ਼ਨ ਚੱਲ ਰਹੀ ਹੈ, ਜਿਹੜੀ ਉਹਨਾਂ ਦੀ ਇੱਕ ਬੜੀ ਨਰੋਈ ਜਿਹੜੀ ਹੈ ਉਹ ਰਵਾਇਤ ਹੈ। ਬਹੁਤ ਵਾਰੀ ਅਸੀਂ ਬਤੌਰੇ ਸਿੱਖ ਆਪਣੀਆਂ ਰਵਾਇਤਾਂ ਤੋਂ ਦੂਰ ਚਲੇ ਗਏ। ਇਹੀ ਕਾਰਨ ਹੈ ਜਦੋਂ ਅੱਜ ਇਹ ਕਿਹਾ ਜਾਂਦਾ ਹੈ ਕਿ ਜੀ ਸਿੱਖਾਂ 'ਚ ਕੋਈ ਲੀਡਰ ਨਹੀਂ ਹੈ, ਜਿਹੜਾ ਉੱਠਦਾ ਹੈ ਉਹੀ ਲੀਡਰ ਬਣਿਆ ਹੁੰਦਾ ਹੈ, ਹਰ ਕੋਈ ਆਪੋ ਆਪਣਾ ਕਰਦਾ ਹੈ। ਦੇਖੋ ਇਹ ਜ਼ਿੰਦਾ ਕੌਮਾਂ ਦੇ ਵਿੱਚ ਇਹ ਹਮੇਸ਼ਾ ਹੋਏਗਾ, ਭੇਡਾਂ ਤਾਂ ਨਹੀਂ ਹੁੰਦੀਆਂ ਨਾ। ਜਦੋਂ ਅਸੀਂ ਭੇਡ ਚਾਲ ਕਹਿੰਦੇ ਹਾਂ, ਭੇਡ ਤਾਂ ਇੱਕ ਅੱਗੇ ਜਾਂਦੀ ਹੈ, ਬਾਕੀ ਉਹਦੇ ਮਗਰ ਲੱਗੀਆਂ ਹੁੰਦੀਆਂ ਨੇ। ਔਰ ਜੇ ਤੁਸੀਂ ਕਦੇ ਪਹਾੜਾਂ 'ਚ ਤੁਹਾਨੂੰ ਰਹਿਣ ਦਾ ਮੌਕਾ ਮਿਲੇ ਜਾਂ ਦੇਖਿਆ ਤੁਸੀਂ, ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਆਜੜੀ ਹੁੰਦਾ ਜਾਂ ਚਰਵਾਹਾ ਜਿਹਨੂੰ ਕਿਹਾ ਜਾਂਦਾ, ਸ਼ੈਫਰਡ ਕਹਿੰਦੇ ਨੇ, ਉਹ ਇਸ ਗੱਲੋਂ ਹੁੰਦਾ ਜਦੋਂ ਉਹ ਭੇਡਾਂ ਚਾਰ ਰਿਹਾ ਹੁੰਦਾ ਉਹ ਜੇ ਕੋਈ ਖੱਡ ਪਹਾੜਾਂ ਦੇ ਵਿੱਚ ਜਿਹੜੀ ਹੈ ਖੱਡ ਦਾ ਇੱਕ ਕੰਢਾ ਜਿਹੜਾ ਉਹ ਇਧਰ ਹੁੰਦਾ ਤੇ ਉਹਦਾ ਇਹ ਹੁੰਦਾ ਵੀ ਭੇਡਾਂ ਨੇ ਅਦਰਵਾਈਜ਼ ਤਾਂ ਕੁਝ ਕਰਨਾ ਨਹੀਂ ਹੁੰਦਾ, ਵੀ ਉਹਨਾਂ ਨੇ ਮੂੰਹ ਹੀ ਮਾਰਨਾ ਇੱਧਰ ਉੱਧਰ, ਹੋਰ ਤਾਂ ਕੋਈ ਕਿਸੇ ਦਾ ਸਿਰਫ ਉਹਨੂੰ ਇਹ ਫੀਅਰ ਹੁੰਦਾ ਹੈ ਵੀ ਇਹ ਕਿਤੇ ਜੇ ਇੱਕ ਉੱਧਰ ਨੂੰ ਨਿਕਲ ਗਈ ਖੱਡ ਵੱਲ ਤੇ ਜਦੋਂ ਕਿਨਾਰੇ ਤੋਂ ਉਹਨੇ ਅੱਗੇ ਪੈਰ ਧਰਨਾ ਤਾਂ ਥੱਲੇ ਖੱਡ 'ਚ ਡਿੱਗ ਰਹੀ ਹੁੰਦੀ ਹੈ ਉਹ, ਔਰ ਜ਼ਾਹਰ ਹੈ ਮੌਤ ਹੁੰਦੀ ਹੈ। ਔਰ ਜਿਹੜੀਆਂ ਜੇ ਬਾਕੀ ਮਗਰ ਜਿਹੜੀਆਂ ਨੇ ਉਵੇਂ ਹੀ ਡਿੱਗ ਰਹੀਆਂ, ਉਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਹੁੰਦਾ ਕਿ ਵੀ ਇਹ ਸੋ ਉਹਦੇ ਤੋਂ ਹੀ ਜਦੋਂ ਅਸੀਂ ਭੇਡ ਚਾਲ ਕਹਿੰਦੇ ਆ ਲਫ਼ਜ਼, ਭੇਡ ਚਾਲ ਵੀ ਮਤਲਬ ਹੁੰਦਾ ਵੀ ਇੱਕ ਭੇਡ ਦੇ ਮਗਰ ਬਾਕੀਆਂ ਨੇ ਲੱਗਣਾ। ਤੇ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਜਾਨਦਾਰ ਕੌਮਾਂ ਦੇ ਵਿੱਚ ਮਤਭੇਦ ਹੁੰਦੇ ਨੇ, ਡਿਫਰੈਂਸਿਸ ਹੁੰਦੇ ਨੇ, ਔਰ ਇਹੀ ਜਾਨਦਾਰ ਹੋਣ ਦੀ ਨਿਸ਼ਾਨੀ ਵੀ ਹੁੰਦੀ ਹੈ। ਨਹੀਂ ਤਾਂ ਜਿਹੜੀ ਇੱਕ ਭੇਡ ਦੇ ਮਗਰ ਸਾਰੇ ਲੱਗ ਗਏ ਫਿਰ ਤਾਂ ਪੂਰੀ ਏਕਤਾ ਹੋ ਗਈ। ਸੋ ਇਸ ਗੱਲ ਤੋਂ ਕਦੇ ਘਬਰਾਣਾ ਨਹੀਂ। ਹਾਂ, ਓਵਰ ਅ ਪੀਰੀਅਡ ਆਫ ਟਾਈਮ ਤੁਸੀਂ ਸਿਸਟਮ ਕਿਵੇਂ ਇਵੋਲਵ ਕਰਦੇ ਹੋ ਕਿ ਜਿਹੜੇ ਤੁਹਾਡੇ ਡਾਈਸੈਂਟਿੰਗ ਵਿਊਜ਼ ਵੀ ਨੇ, ਡਿਫਰੈਂਟ ਵਿਊਜ਼ ਨੇ, ਉਹਨਾਂ ਨੂੰ ਤੁਸੀਂ ਕਿਵੇਂ ਜਿਹੜਾ ਉਹਨਾਂ ਦੇ ਉੱਤੇ ਕੰਸੈਂਸਸ ਬਿਲਡ ਕਰਦੇ ਹੋ। ਸੋ ਜੇ ਮੈਂ ਸਿੱਖ ਕੌਮ ਦੇ ਹਵਾਲੇ ਨਾਲ ਕਹਾਂ ਤੇ ਜ਼ਾਹਰ ਹੈ ਕਿ ਜੇ ਤਾਂ ਇੱਕ ਤੁਹਾਡਾ ਲੀਡਰ ਬਹੁਤ ਕੈਰਿਜ਼ਮੈਟਿਕ ਹੋਏ, ਉਸ ਦੀ ਬੜਾ ਹੋਏ, ਉਹ ਤਾਂ ਆਟੋਮੈਟਿਕਲੀ ਬਹਾਦਰ ਕੌਮਾਂ ਨੂੰ ਜਿਹੜਾ ਕੈਰਿਜ਼ਮੈਟਿਕ ਲੀਡਰ ਹੈ ਉਹਦੇ ਪਿੱਛੇ ਲੱਗਦੇ ਨੇ। ਔਰ ਜੇ ਅਸੀਂ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵੱਡੇ ਸਾਮਰਾਜ ਕਾਇਮ ਕੀਤੇ, ਉਹ ਭਾਵੇਂ ਅਸੀਂ ਉਹਨਾਂ ਦੇ ਕੋਈ ਜ਼ਾਲਮਾਨਾ ਤੌਰ ਤਰੀਕਿਆਂ ਨਾਲ ਨਾ ਵੀ ਸਹਿਮਤੀ ਰੱਖਦੇ ਹੋਈਏ, ਪਰ ਚੰਗੇਜ਼ ਖਾਨ ਜਿਹਨੂੰ ਇਹ ਘਨਗੇਜ਼ ਖਾਨ ਕਹਿੰਦੇ ਨੇ, ਮੰਗੋਲੀਆ ਦੇ ਛੋਟੇ ਜਿਹੇ, ਅੱਜ ਵੀ ਦੇਖੋ ਮੰਗੋਲੀਆ ਕੀ ਹੈ, ਕੁਝ ਵੀ ਨਹੀਂ ਹੈ, ਕਿੱਥੋਂ ਨਿਕਲ ਕੇ ਉਹਨੇ ਕਿਵੇਂ ਦੁਨੀਆ ਨੂੰ ਉਹਨੇ ਜਿਹੜੀ ਹੈ ਉਹ ਵਾਲ ਆਫ ਚਾਈਨਾ ਕ੍ਰਾਸ ਕੀਤੀ, ਉਹ ਬਗਦਾਦ ਤੱਕ, ਔਰ ਯੂਰਪ ਜਿਹੜਾ ਅੱਜ ਵੀ ਜਦੋਂ ਘਨਗੇਜ਼ ਖਾਨ ਆਉਂਦਾ ਉਹ ਕੰਬਦੇ ਨੇ, ਲੇਕਿਨ ਕੈਰਿਜ਼ਮੈਟਿਕ ਲੀਡਰ ਦੇ ਤੌਰ ਤੇ ਉਸ ਦੀ ਥਾਂ ਹੈ। ਇਸੇ ਤਰ੍ਹਾਂ ਜੇ ਅਸੀਂ ਆਪਣੇ ਖਿੱਤੇ ਦੇ ਵਿੱਚ ਨਾਦਰ ਸ਼ਾਹ ਦੇਖੀਏ, ਅਹਿਮਦ ਸ਼ਾਹ ਅਬਦਾਲੀ, ਭਾਵੇਂ ਇੱਕ ਟਕਰਾਅ ਦਾ ਇੱਕ ਪੂਰੀ ਸਦੀ ਵੀ ਹੈ, ਲੇਕਿਨ ਇਹ ਉਹ ਕੈਰਿਜ਼ਮੈਟਿਕ ਲੀਡਰ ਹੁੰਦੇ ਨੇ ਜਿਨ੍ਹਾਂ ਦੇ ਪਿੱਛੇ ਫਿਰ ਜਿਹੜੇ ਬਹਾਦਰ ਵੀ ਹੁੰਦੇ ਨੇ, ਡੇਰਿੰਗ ਵੀ ਹੁੰਦੇ ਨੇ। ਔਰ ਜੇ ਅਸੀਂ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਹਵਾਲੇ ਨਾਲ ਦੇਖੀਏ, ਹਾਲਾਂਕਿ ਵੱਖਰੀ ਡਿਬੇਟ ਹੈ ਕਿ ਭਾਈ ਕਿਵੇਂ ਜਿਹੜੇ ਕੈਰਿਜ਼ਮੈਟਿਕ ਲੀਡਰ ਜੇ ਉਹਨਾਂ ਦਾ ਜਾਨਸ਼ੀਨ ਹੈ ਅੱਗੇ ਤੁਰ ਪੈਂਦਾ, ਪਰ ਉਹ ਵੀ ਆ ਕੇ ਅਲਟੀਮੇਟਲੀ ਜੇ ਵੱਡੇ ਵੱਡੇ ਸਾਮਰਾਜ, ਰੋਮਨ ਐਮਪਾਇਰ ਜਿਹੜਾ ਲਗਭਗ 2000 ਸਾਲ ਰਿਹਾ, ਸੀਜ਼ਰ ਉਹਨਾਂ ਦੇ ਬਾਦਸ਼ਾਹ ਨੂੰ ਕਹਿੰਦੇ ਸੀ, ਸਿਸਟਮ ਤਾਂ ਉਹਨਾਂ ਨੇ ਇਵੋਲਵ ਕੀਤਾ, ਲੇਕਿਨ ਸ਼ੁਰੂਆਤ ਇੱਕ ਕੈਰਿਜ਼ਮੈਟਿਕ ਲੀਡਰ ਤੋਂ ਹੁੰਦੀ ਹੈ,
ਫਿਰ ਜੇ ਸਿਸਟਮ ਬਣ ਜਾਏ ਤੇ ਉਹ ਕਾਇਮ ਰਹਿੰਦਾ ਹੈ। ਇਸੇ ਤਰ੍ਹਾਂ ਜਿਹਨੂੰ ਜਿਹੜਾ ਹੈ ਉਹ ਆਟੋਮੈਨ ਅੰਪਾਇਰ ਕਿਹਾ ਜਾਂਦਾ ਹੈ, ਉਸਮਾਨੀਆ ਸਲਤਨਤ ਉਸਮਾਨੀਆ ਕਿੰਨੇ ਸੌ ਸਾਲ ਕਿੱਥੇ ਕਿੱਥੇ ਤੱਕ ਰਹੇ। ਤੇ ਜੇ ਅਸੀਂ ਮੁਗਲਿਆ ਖਾਨਦਾਨ ਬਾਬਰ ਨਿਕਲਿਆ ਉੱਥੋਂ ਉਜ਼ਬੇਕਿਸਤਾਨ ਚੋਂ ਨਿਕਲ ਕੇ ਆ ਕੇ ਦਿੱਲੀ 200-250 ਸਾਲ ਮੁਗਲਾਂ ਦੀ ਸਲਤਨਤ ਰਹੀ। ਲੇਕਿਨ ਜਦੋਂ ਅਸੀਂ ਕਿਸੇ ਵੀ ਖਿੱਤੇ ਦਾ ਇੱਕ ਪਾਸੇ ਜੋਗਰਾਫੀਆ ਅਫਗਾਨਿਸਤਾਨ ਦੇ ਜੇ ਹਵਾਲੇ ਨਾਲ ਗੱਲ ਕਰੀਏ, ਫਿਰ ਲੋਕਾਂ ਦੀ ਤਰਬੀਅਤ ਦੇਖੀਏ ਤੇ ਫਿਰ ਉਹਨਾਂ ਲੋਕਾਂ ਵੱਲੋਂ ਜਿਹੜਾ ਸਿਸਟਮ ਇਵੋਲਵ ਕੀਤਾ ਜਾਂਦਾ ਹੈ, ਜਿਹੜਾ ਅਲਟੀਮੇਟਲੀ ਟਾਈਮ ਟੈਸਟਡ ਵੀ ਹੁੰਦਾ ਹੈ ਤੇ ਕੰਮ ਵੀ ਉਹੀ ਕਰਦਾ ਹੈ। ਸਿੱਖਾਂ ਦੇ ਹਵਾਲੇ ਨਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਇੱਕ ਕੈਰਿਜ਼ਮੈਟਿਕ ਪਰਸਨੈਲਿਟੀ ਸਨ, ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਥਾਪੜਾ ਦੇ ਕੇ ਭੇਜਿਆ। ਪਰ ਜਦੋਂ ਬੰਦਾ ਸਿੰਘ ਬਹਾਦਰ ਸੀਨ ਤੋਂ ਪਾਸੇ ਹੋਏ, ਸ਼ਹੀਦ ਹੋਏ, ਅਗਲੇ ਤੁਸੀਂ ਦੇਖਦੇ ਹੋ 1500 ਉਹਨਾਂ ਦੀ 1716 'ਚ ਸ਼ਹਾਦਤ ਹੁੰਦੀ ਹੈ, ਅਗਲੇ ਲਗਭਗ 15 ਸਾਲ ਕੋਈ ਐਕਟੀਵਿਟੀ ਨਹੀਂ ਹੈ। ਫਿਰ ਸਿਸਟਮ ਇਵੋਲਵ ਸਿੱਖਾਂ ਨੇ ਕੀਤਾ ਜਿਹਨੂੰ ਅਸੀਂ ਸਰਬੱਤ ਖਾਲਸਾ ਸਿਸਟਮ ਕਹਿੰਦੇ ਹਾਂ। ਔਰ ਜਦੋਂ ਮੈਂ ਅਫਗਾਨ ਕਬੀਲਿਆਂ ਦਾ ਜਰਗਾ ਸਿਸਟਮ ਦੇਖਦਾ ਤੇ ਇਹ ਜਰਗਾ ਸਿਸਟਮ ਤਾਂ ਹਜ਼ਾਰਾਂ ਸਾਲ ਪੁਰਾਣਾ ਹੈ, ਇਸਲਾਮ ਤੋਂ ਵੀ ਪਹਿਲਾਂ ਦਾ, ਉਹ ਉਹਨਾਂ ਦਾ ਟਰਾਈਬਲ ਹੈ, ਕਿ ਕਿਵੇਂ ਉਹ ਮੁਸ਼ਾਫਰਤ ਕਰਦੇ ਨੇ ਬੈਠ ਕੇ ਔਰ ਉਸ ਦੇ ਵਿੱਚ ਫੈਸਲੇ ਮੈਜੋਰਟੀ ਮਾਈਨੋਰਟੀ ਨਾਲ ਨਹੀਂ ਲਏ ਜਾਂਦੇ, ਕੰਸੈਂਸਸ ਨਾਲ ਲਏ ਜਾਂਦੇ ਨੇ, ਜਿਹਨੂੰ ਸਰਬਸੰਮਤੀ ਕਿਹਾ ਜਾਂਦਾ। ਹੁਣ ਸਰਬੱਤ ਖਾਲਸਾ ਇੰਸਟੀਟਿਊਸ਼ਨ ਜਿਹੜੀ ਲਗਭਗ 1730 'ਚ ਸ਼ੁਰੂ ਹੁੰਦੀ ਹੈ ਔਰ 1799 ਤੱਕ ਆਲਮੋਸਟ ਉਹ ਰਹਿੰਦੀ ਹੈ। ਔਰ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਫਿਰ ਉਹ ਬਾਦਸ਼ਾਹ ਦਾ ਕਨਸੈਪਟ ਆ ਗਿਆ, ਜਿਹੜਾ ਸਿੱਖ ਫਿਲਾਸਫੀ ਦੇ ਮੁਤਾਬਕ ਨਹੀਂ ਹੈ, ਕਲੈਕਟਿਵ ਕਾਮਨਵੈਲਥ ਸੀ। ਜਦੋਂ ਸਰਬੱਤ ਖਾਲਸਾ ਕਿਹਾ ਜਾਂਦਾ ਸੀ, ਇਹਦਾ ਮਤਲਬ ਹੈ ਇਹ ਤੁਹਾਡੀ ਕਾਮਨਵੈਲਥ ਹੈ, ਉਹਦੇ 'ਚ ਹਰ ਇੱਕ ਦੀ ਪਾਰਟਿਸਿਪੇਸ਼ਨ ਹੈ। ਇੱਕ ਗਰੀਬ ਤੋਂ ਗਰੀਬ ਸਿੱਖ ਵੀ ਉਹਦੇ ਕੋਲ ਹੱਕ ਸੀ ਆਪਣਾ ਜਿਹੜਾ ਡਿਸੈਂਟਿੰਗ ਨੋਟ ਦੇਣ ਦਾ। ਔਰ ਕੋਈ ਵੀ ਫੈਸਲਾ ਜਿਹਦੇ ਲਈ ਅਸੀਂ ਗੁਰਮਤਾ ਲਫ਼ਜ਼ ਜਿਹੜਾ ਉਹਨੂੰ ਕਾਇਨ ਕੀਤਾ, ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦਾ ਸੀ। ਉਦੋਂ ਹੀ ਗੁਰਮਤਾ ਲਾਗੂ ਹੁੰਦਾ ਸੀ ਜਦੋਂ ਹਰ ਇੱਕ ਦੀ ਤਸੱਲੀ ਹੈ, ਜਾਂ ਜਿਹਨੇ ਕੋਈ ਡਿਸੈਂਟ ਕੀਤਾ ਉਹਦੇ ਪੁਆਇੰਟ ਨੂੰ ਜਿਹੜਾ ਉਹ ਇਨਕਲੂਡ ਕਰ ਲਿਆ ਗਿਆ ਜਾਂ ਉਹਨੇ ਉਸ ਨੂੰ ਵਾਪਸ ਲੈ ਲਿਆ। ਸੋ ਮੈਂ ਇਹ ਇਸ ਲਈ ਕਹਿ ਰਿਹਾ ਕਿ ਜਦੋਂ ਇਹ ਨੇਸ਼ਨ ਬਿਲਡਿੰਗ ਦੀ ਗੱਲ ਅਮਰੀਕਾ ਨੇ 20 ਸਾਲ ਪਹਿਲਾਂ ਉੱਥੇ ਜਾ ਕੇ ਬੈਠੇ, ਆਪਣੇ ਢੰਗ ਦੀ ਸੋ ਕਾਲਡ ਡੈਮੋਕ੍ਰੇਸੀ ਉਹਨਾਂ ਤੇ ਥੋਪਣੀ ਚਾਹੀ, ਤੇ ਇਹ ਵਾਕਫ ਨਹੀਂ ਸੀ ਕਿ ਵੀ ਜਾਂ ਅੱਖਾਂ ਬੰਦ ਹੋ ਜਾਂਦੀਆਂ ਨੇ ਜਾਂ ਕਈ ਵਾਰੀ ਰੱਬ ਅੰਨ੍ਹਿਆ ਕਰ ਦਿੰਦਾ ਕਿ ਭਾਈ ਉਹਨਾਂ ਦਾ ਜਿਹੜਾ ਸਿਸਟਮ ਹੈ, ਉਹਨਾਂ ਨੂੰ ਤੁਸੀਂ ਉਹਨਾਂ ਦੇ ਸਿਸਟਮ ਦੇ ਥੱਲੇ ਹੀ ਉਹ ਆਪਣੇ ਆਪ ਨੂੰ, ਇੱਕ ਤਾਂ ਉਹ ਕਿਸੇ ਦੇ ਇੰਟਰਫੇਰੈਂਸ ਨਹੀਂ ਚਾਹੁੰਦੇ, ਤੁਸੀਂ ਕੌਣ ਹੋ, ਉਹਨਾਂ ਨੂੰ ਦੱਸੋ ਜਾ ਕੇ ਪਠਾਨਾਂ ਨੂੰ, ਅਫਗਾਨਾਂ ਨੂੰ, ਕਿ ਉਹਨਾਂ ਨੇ ਕਿਵੇਂ ਦਾ ਸਿਸਟਮ ਰੱਖਣਾ। ਔਰ ਦੂਸਰਾ ਜਿਹੜਾ ਉਹਨਾਂ ਦਾ ਹਜ਼ਾਰਾਂ ਸਾਲਾਂ ਤੋਂ ਜਿਹੜਾ ਉਹਨਾਂ ਦਾ ਐਸਟੈਬਲਿਸ਼ ਸਿਸਟਮ ਹੈ, ਲੋਇਆ ਜਿਰਗਾ ਜਿਸ ਨੂੰ ਕਹਿੰਦੇ ਨੇ, ਜਿਹਦੇ 'ਚ ਉਹਨਾਂ ਦੇ ਐਲਡਰਸ ਬੈਠਦੇ ਨੇ, ਉਹ ਮੁਸ਼ਾਫਰਤ ਕਰਦੇ ਨੇ, ਕੋਈ ਵੀ ਜਿਹੜਾ ਉਸ ਦੇ ਉੱਤੇ ਫੈਸਲਾ ਲਿਆ ਜਾਂਦਾ ਹੈ ਯੂਨੈਨਿਮਿਟੀ ਦੇ ਨਾਲ। ਔਰ ਫਿਰ ਹਰ ਕੋਈ, ਫਿਰ ਪੂਰਾ ਕਬੀਲਾ ਜਿਸ ਦਾ ਵੀ ਉਹ ਜਰਗਾ ਹੈ, ਔਰ ਉਸ ਤੋਂ ਫਿਰ ਵੱਡੇ ਕਬੀਲਿਆਂ ਦੇ ਜਰਗੇ, ਜਿਵੇਂ ਇਸ ਪਾਸੇ ਹੁਣ ਪੰਚਾਇਤ ਤੇ ਮਹਾਂ ਪੰਚਾਇਤ ਇਹ ਲਫ਼ਜ਼ ਦੁਹਰਾਏ ਜਾ ਰਹੇ ਨੇ। ਕਿਸਾਨਾਂ ਦੀ ਮਹਾਂ ਪੰਚਾਇਤ ਮੁਜ਼ੱਫਰਨਗਰ 'ਚ ਹੁੰਦੀ ਹੈ, ਬੜੀ ਲੱਖਾਂ ਦੀ ਗਿਣਤੀ 'ਚ ਲੋਕ ਆਉਂਦੇ ਨੇ, ਉਹਨੂੰ ਕੋਈ ਪੋਲੀਟੀਕਲੀ ਇੰਟਰਪ੍ਰੀਟ ਕਰ ਰਿਹਾ, ਕੋਈ ਕਿਵੇਂ ਕਰ ਰਿਹਾ। ਹਾਲਾਂ ਉਹਦੇ 'ਚ ਵੀ ਅਲਟੀਮੇਟਲੀ ਪਰਸਨੈਲਿਟੀ ਤਾਂ ਪਰਸਨੈਲਿਟੀ ਹੁੰਦੀ ਹੈ। ਜੇ ਕੋਈ ਵੀ ਟਾਵਰਿੰਗ ਪਰਸਨੈਲਿਟੀ ਹੈ, ਲੋਕ ਬੰਦੇ ਦੇ ਪਿੱਛੇ ਲੱਗਦੇ ਨੇ, ਲੇਕਿਨ ਇੱਕ ਸਿਸਟਮ ਹੈ, ਜੇ ਬੰਦਾ ਵਿਕ ਜਾਏ, ਝੁਕ ਜਾਏ, ਮਰ ਜਾਏ, ਸਿਸਟਮ ਉਹਨੂੰ ਥਰੋ ਕਰਦਾ। ਔਰ ਜੇ ਹੁਣ ਇਹ ਇਸ ਗੱਲ ਨੂੰ ਲੈ ਕੇ ਹਰ ਇੱਕ ਨੂੰ ਹੈਰਾਨੀ ਹੈ, ਔਰ ਖਾਸ ਤੌਰ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਜਨਰਲ ਸਰ ਨਿਕ ਕਾਰਟਰ ਜਿਹੜਾ ਬ੍ਰਿਟਿਸ਼ ਫੌਜ ਦਾ ਮੁਖੀ ਹੈ, ਉਹਨੇ ਪਹਿਲਾਂ ਵੀ ਕਿਹਾ, ਪਰ BBC ਨੂੰ ਦਿੱਤਾ ਉਹਦਾ ਇੱਕ ਇੰਟਰਵਿਊ ਜਿਹੜਾ ਬੜਾ ਪਪੂਲਰ ਹੋਇਆ, ਔਰ ਉਹਦੀ ਪਹਿਲੀ ਲਾਈਨ ਇਹ ਹੈ, ਐਵਰੀਵਨ ਗॉट ਇਟ ਰੋਂਗ ਔਨ ਤਾਲਿਬਾਨ ਟੇਕ ਓਵਰ, ਕਿ ਵੀ ਸਾਰੇ ਗਲਤ ਸਾਬਤ ਹੋਏ ਕਿ ਵੀ ਇਹ ਕਿਵੇਂ ਇੰਨੀ ਤੇਜ਼ੀ ਨਾਲ ਉਹਨਾਂ ਨੇ ਸਾਰਾ ਕੁਝ ਲੈ ਲਿਆ। ਉਹਦਾ ਰੀਜ਼ਨ ਇਹ ਹੈ ਕਿ ਜਦੋਂ ਤੱਕ ਤੁਸੀਂ ਲੋਕਾਂ ਦੀ ਤਰਬੀਅਤ, ਉਹਨਾਂ ਦਾ ਸੁਭਾਅ ਔਰ ਉਹਨਾਂ ਦੀ ਤਾਕਤ ਕਿੱਥੋਂ ਨਿਕਲਦੀ ਹੈ। ਹੁਣ ਜੇ ਤਾਕਤ ਦਾ ਨਿਕਲਣਾ ਅਸੀਂ ਦੇਖਦੇ ਹਾਂ, ਜੇ 18ਵੀਂ ਸਦੀ ਦੀ ਅਸੀਂ ਸਿੱਖ ਹਵਾਲੇ ਨਾਲ ਗੱਲ ਕਰੀਏ, ਮੈਂ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਦਾ ਡਾਇਲੌਗ ਦੱਸਿਆ ਸੀ ਕਿ ਵੀ ਨਾਦਰ ਸ਼ਾਹ ਜਦੋਂ ਦਿੱਲੀ ਨੂੰ ਲੁੱਟ ਕੇ ਕੋਹਿਨੂਰ ਹੀਰਾ ਔਰ ਹਜ਼ਾਰਾਂ ਐਲੀਫੈਂਟ ਗੱਡਿਆਂ ਔਰ ਦੂਜਿਆਂ ਤੇ ਲੱਦ ਕੇ ਸਮਾਨ ਲਿਜਾ ਰਿਹਾ, ਤੇ ਸਿੱਖਾਂ ਦੇ ਗੁਰੀਲੇ ਦਸਤੇ ਉਹ ਇੱਥੋਂ ਹੀ ਜਮਨਾ ਲੰਘਦਿਆਂ ਹੀ ਰਾਵੀ ਤੋਂ ਲੈ ਕੇ ਤੇ ਜੇਹਲਮ ਤੱਕ ਛਾਪਾ ਮਾਰ ਕਰਕੇ ਖੋਹ ਰਹੇ ਨੇ ਸਮਾਨ। ਤੇ ਉਹ ਪੁੱਛਦਾ ਆਪਣੇ ਨਾਲ, ਲਾਹੌਰ ਦਾ ਗਵਰਨਰ ਹੈ ਜ਼ਕਰੀਆ ਖਾਨ ਜਿਹੜਾ
ਮੁਗਲਾਂ ਦੀ ਥਾਂ ਉਹਨੇ ਆਪਣੀ ਲਾਇਲਟੀ ਇੱਧਰ ਸ਼ਿਫਟ ਕਰ ਲਈ ਸੀ ਵੀ ਕੌਣ ਨੇ ਜੀ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਹਿੰਮਤ ਕੀਤੀ ਹੈ। ਤਾਂ ਉਹਨੇ ਆਪਣਾ ਵੇਰਵਾ ਦਿੱਤਾ, ਜਿਹੜੀ ਰੈਲੇਵੈਂਟ ਗੱਲ ਹੈ। ਉਹਨੇ ਕਿਹਾ ਇਹ ਰਹਿੰਦੇ ਕਿੱਥੇ ਨੇ, ਇਹਨਾਂ ਦੇ ਹੈਬਿਟੇਟ ਕੀ ਨੇ। ਉਹ ਕਹਿੰਦਾ ਵੀ ਘੋੜਿਆਂ ਦੀਆਂ ਕਾਠੀਆਂ ਇਹਨਾਂ ਦੇ ਘਰ ਹੈ, ਜ਼ੀਨ ਘੋੜੇ ਦੀ। ਉਹਨੇ ਕਿਹਾ ਕਿ ਪੁੱਤਰ ਖਬਰਦਾਰ, ਇਹਨਾਂ 'ਚੋਂ ਹਕੂਮਤ ਦੀ ਬੋ ਆਉਂਦੀ ਹੈ। ਸੋ ਮਤਲਬ ਇਹ ਹੈ ਕਿ ਜਦੋਂ ਇਹ ਹੈ ਤੁਹਾਡਾ ਫੇਥ ਔਰ ਡੈਡੀਕੇਸ਼ਨ। ਉਹ ਦੌਰ ਸੀ ਜਦੋਂ ਸਿੱਖ ਆਪਣੇ ਫੇਥ ਲਈ, ਸਿੱਖੀ ਦੇ ਨਾਲ ਜੁੜੇ ਹੋਏ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕੁਰਬਾਨ ਕਰਨ ਨੂੰ ਤਿਆਰ ਸੀ। ਔਰ ਕਿਸੇ ਦੀ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੰਨੇ ਲਾਏ, ਉਹਨੂੰ ਹੰਨਾ ਕਹਿੰਦੇ ਨੇ ਉਹਦੀ ਘੋੜੇ ਦੀ ਕਾਠੀ ਨੂੰ, ਕਿ ਵੀ ਅਸੀਂ ਤਾਂ ਜਿਹੜੀ ਸੋਵਰਨਿਟੀ ਹੈ, ਪਾਤਸ਼ਾਹਤ ਹੈ, ਉਸੇ ਘੋੜੇ ਦੇ ਹੰਨੇ ਨਾਲ ਬੰਨੀ ਹੋਈ ਹੈ, ਕਾਠੀ ਨਾਲ ਬੰਨੀ ਹੋਈ ਹੈ। ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਜਿੱਥੇ ਅਸੀਂ ਬੈਠ ਜਾਈਏ ਉੱਥੇ ਹੀ ਤਖਤ ਹੈ। ਹੁਣ ਜੇ ਤੁਸੀਂ ਇਹ ਮਿਸਟਰ ਨਿਕ ਕਾਰਟਰ ਹੋਏ ਜਾਂ ਦੁਨੀਆ ਦੇ ਬੜੇ ਐਕਸਪਰਟ ਥਿੰਕ ਟੈਂਕ ਔਰ ਜਿਹੜੇ ਬੜੇ ਬੜੇ ਉਹਨਾਂ ਦੇ ਐਕਸਪਰਟਸ, ਇਹਨਾਂ ਨੂੰ ਸਮਝ ਨਹੀਂ ਆ ਰਹੀ। ਸਮਝਣਾ ਬੜਾ ਸੌਖਾ ਹੈ, ਤਾਕਤ ਫੇਥ ਚੋਂ ਨਿਕਲਦੀ ਹੈ। ਤਾਲਿਬਾਨ ਦੀਨ ਦੇ ਨਾਲ ਜੁੜੇ ਹੋਏ, ਇਨ ਸਪਾਈਟ ਆਫ ਉਹਨਾਂ ਦੀਆਂ ਮੈਂ ਜਿਹੜੀਆਂ ਜ਼ਿਆਦਤੀਆਂ ਜਾਂ ਧੱਕੇ ਨੂੰ ਤੁਸੀਂ ਪਾਸੇ ਰੱਖ ਲਓ, ਸਾਂਝ ਕੀਚਾ ਗੁਣਾ ਘੇਰੀ ਛੋੜ ਆਵਗੁਣ ਚੱਲੀ। ਹੁਣ ਫੈਰੋਸ਼ੀਅਸ ਔਰ ਫੀਅਰਸਲੀ ਇੰਡੀਪੈਂਡੈਂਟ, ਇਹ ਤਾਂ ਉਹਨਾਂ ਦੇ ਖੂਨ 'ਚ ਹੈ, ਉਹਨਾਂ ਦਾ ਇਤਿਹਾਸ ਹੈ, ਉਹਨਾਂ ਦੀਆਂ ਰਵਾਇਤਾਂ ਨੇ ਔਰ ਜਾਂਬਾਜ਼ ਕਿਸਮ ਦੇ ਲੋਕ ਨੇ। ਤੇ ਉਹਨਾਂ ਦੇ ਨਾਲ ਜਦੋਂ ਫੇਥ ਜੁੜਦਾ ਕਿ ਭਾਈ ਅਸੀਂ ਆਪਣੇ ਦੀਨ ਦੇ ਲਈ ਔਰ ਆਪਣੇ ਵਤਨ ਦੀ ਮਿੱਟੀ ਦੇ ਲਈ, ਕਿ ਭਾਈ ਅਸੀਂ ਕਿਸੇ ਨੂੰ ਪੈਰ ਨਹੀਂ ਰੱਖਣ ਦੇਣਾ ਔਰ ਇਸ ਨੂੰ ਅਸੀਂ ਲਿਬਰੇਟ ਕਰਵਾਉਣਾ, ਔਰ ਉਸ ਸਾਰੇ ਚੋਂ ਇੱਕ ਸਿਸਟਮ, ਅਦਰਵਾਈਜ਼ ਜਿੰਨੇ ਡਰੋਨ ਅਟੈਕ ਇੱਧਰ ਉੱਧਰ, ਫਲਾਣਾ ਮਾਰਿਆ ਗਿਆ, ਮੁੱਲਾ ਉਮਰ ਦੀ ਕਿਵੇਂ ਡੈਥ ਹੋਈ, ਇਹ ਜਿਹੜੇ ਹੁਣ ਜਿਨ੍ਹਾਂ ਨੂੰ ਮੁੱਲਾ ਬਰਾਦਰ ਕਰਕੇ ਕਿਹਾ ਜਾਂਦਾ ਹੈ, ਇਹਨਾਂ ਦੇ ਉੱਤੇ ਕੀ ਕਹਿਰ ਨਹੀਂ ਟੁੱਟਿਆ। ਜਿਹੜੇ ਸਰਵਾਈਵਰ ਨੇ, ਇਸੇ ਤਰ੍ਹਾਂ ਹਕਾਨੀ ਨੈਟਵਰਕ ਹੈ, ਦੂਸਰੇ ਨੈਟਵਰਕ ਨੇ। ਪਰ ਐਸਾ ਕੀ ਸਿਸਟਮ ਸੀ ਕਿ ਇੰਨੇ ਮੁਖਬਰ, ਹੁਣ ਜੇ ਲੱਖ ਬੰਦਾ ਜਹਾਜ਼ ਭਰ ਕੇ ਅਮਰੀਕਾ ਵਾਲੇ ਜਾਂ ਯੂਰਪ ਵਾਲੇ ਲੱਖ ਪਲੱਸ ਲਿਆਏ ਨੇ, ਇਹ ਉਹ ਸੀ ਕਿ ਸਾਰੇ ਉਹਨਾਂ ਨਾਲ ਕਰ ਰਹੇ। ਇਹਦੇ ਬਾਵਜੂਦ ਲੋਕ ਇਹ ਜਿਹੜੇ ਨੇ ਕਿਵੇਂ ਸਰਵਾਈਵ ਕੀਤੇ, ਬਿਲਕੁਲ ਸਿੰਪਲ ਹਥਿਆਰਾਂ ਦੇ ਨਾਲ। ਇੱਕ ਤਾਂ ਲੋਕਾਂ ਦੀ ਹਮਦਰਦੀ, ਇਸ ਗੱਲ ਦਾ ਧਿਆਨ ਰਹੇ ਜਦੋਂ ਇਹ ਕਿਹਾ ਜਾਂਦਾ ਹੈ ਕਿ ਭਾਈ ਲੋਕਾਂ ਦੇ ਘਰ ਬਾਗੀਆਂ ਦੇ ਕਿਲੇ ਹੁੰਦੇ ਨੇ, ਮਤਲਬ ਇਹ ਹੈ ਵੀ ਜਿਹੜੀਆਂ ਐਸਟੈਬਲਿਸ਼ਮੈਂਟਸ ਨੇ ਉਹਨਾਂ ਕੋਲ ਤਾਂ ਕਿਲੇ ਨੇ, ਉਹਨਾਂ ਕੋਲ ਡਰੋਨ ਨੇ, ਉਹਨਾਂ ਕੋਲ ਬੰਬਸ ਨੇ, ਉਹਨਾਂ ਕੋਲ ਦੂਜਾ, ਪਰ ਉਹਨਾਂ ਕੋਲ ਲੋਕਾਂ ਦੀ ਹਮਦਰਦੀ ਨਹੀਂ ਹੈ। ਤੇ ਜਿਹੜੇ ਬਾਗੀ ਨੇ ਉਹ ਲੋਕਾਂ ਦੇ ਨੇ। ਸੋ ਇਹ ਗੱਲ ਇੱਕ ਜ਼ਾਹਰ ਹੈ ਕਿ ਉਹਨਾਂ ਦਾ ਸਪੋਰਟ ਬੇਸ ਲੋਕਾਂ 'ਚ, ਉਹਨਾਂ ਦੀ ਕਮਿਟਮੈਂਟ ਆਪਣੇ ਕਾਜ਼ ਲਈ। ਔਰ ਜ਼ਾਹਰ ਹੈ ਕਿ ਫਿਰ ਜਦੋਂ ਤੁਸੀਂ ਸੱਚ ਦੇ ਰਸਤੇ ਤੇ ਤੁਰਦੇ ਹੋ, ਔਰ ਜਿਹੜੀ ਮੇਰੇ ਲਈ ਸਭ ਤੋਂ ਟੱਚਿੰਗ ਮੂਮੈਂਟ ਸੀ ਜਦੋਂ ਕਿ ਉਹਨਾਂ ਨੇ ਕਾਬਲ ਫਤਹ ਕੀਤਾ, ਕਿ ਕਿਵੇਂ ਸਾਰੇ ਜਿਹੜੇ ਨੇ ਸਿਜਦੇ ਦੇ ਵਿੱਚ ਝੁਕੇ ਅੱਲਾ ਦਾ ਸ਼ੁਕਰ ਕਰਨ ਲਈ ਕਿ ਇਹ ਜਿਹੜੀ ਫਤਹ ਹੈ ਇਹ ਤੁਸੀਂ ਦਿੱਤੀ ਹੈ, ਅੱਲਾ ਨੇ ਦਿੱਤੀ ਹੈ। ਹੁਣ ਇਹ ਉਹੀ ਭਾਵ ਹੈ ਜਦੋਂ ਅਸੀਂ, ਕਿਉਂਕਿ ਮੇਰੇ ਲਈ ਇੱਕ ਕੰਪੈਰੀਟਿਵ ਰਿਲੀਜਨ ਦਾ ਸਟੂਡੈਂਟ ਹੋਣ ਦੇ ਨਾਤੇ ਵੀ, ਦੁਨੀਆ ਨੂੰ ਸਮਝਣ ਦੇ ਲਈ ਵੀ, ਮੈਂ ਹਮੇਸ਼ਾ ਦੇਖਦਾ ਕਿ ਵੀ ਜੇ ਪਹਿਲੀ ਜੰਗ ਲਗਭਗ 19 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਫਤਹ ਕਰਦੇ ਨੇ, ਜਿਹਨੂੰ ਅਸੀਂ ਭੰਗਾਣੀ ਦਾ ਯੁੱਧ ਕਹਿੰਦੇ ਹਾਂ, ਤੇ ਉਹਨਾਂ ਦੀ ਕਲਮ ਚੱਲਦੀ ਹੈ, ਜੀਤ ਪਈ ਤੇਰੀ, ਜੀਤ ਪਈ ਮੇਰੀ, ਕਿਰਪਾ ਕਾਲ ਤੇਰੀ। ਕਿ ਭਾਵੇਂ ਜਿੱਤ ਮੇਰੀ ਹੋਈ ਨਹੀਂ, ਇਹ ਕਿਰਪਾ ਕਰਨ ਵਾਲੇ, ਬਖਸ਼ਾ ਕਰਨ ਵਾਲੇ ਰੱਬ ਵਾਹਿਗੁਰੂ, ਇਹ ਤੇਰੀ ਅਕਾਲ ਪੁਰਖ, ਇਹ ਤੇਰੀ ਜਿੱਤ ਹੈ। ਜੀਤ ਭਈ ਮੇਰੀ, ਕਿਰਪਾ ਕਾਲ ਕੇਰੀ। ਹੁਣ ਇਹ ਜਿਹੜੀ ਸਪਿਰਿਟ ਹੈ, ਔਰ ਇਹੀ ਜਦੋਂ ਉਹਨੂੰ ਸਰਪ੍ਰਾਈਜ਼ਿੰਗ ਐਲੀਮੈਂਟ ਕਹਿੰਦਾ ਹੈ ਜਿਹੜਾ ਮਿਸਟਰ ਨਿਕ ਕਾਰਟਰ ਹੈ, ਤੇ ਕਿਉਂਕਿ ਇਹ ਫੇਥ ਦੀ ਤਾਕਤ ਨੂੰ ਨਹੀਂ ਸਮਝਦੇ। ਇਹ ਪਹਿਲੀ ਗੱਲ ਬੜੀ ਜ਼ਰੂਰੀ ਹੈ। ਔਰ ਅਸੀਂ ਜਦੋਂ ਅੱਜ ਸਿੱਖ ਕੌਮ ਦੇ ਹਵਾਲੇ ਨਾਲ ਆਪਣੀ ਸਟਰਗਲ ਦੀ ਗੱਲ ਕਰਦੇ, ਜੰਗਾਂ ਕਦੇ ਵੀ ਗਿਣਤੀਆਂ ਮਿਣਤੀਆਂ ਨਾਲ ਨਹੀਂ ਜਿੱਤੀਆਂ ਜਾਂਦੀਆਂ। ਜੇ ਗਿਣਤੀਆਂ ਮਿਣਤੀਆਂ ਨਾਲ ਜਿੱਤੀਆਂ ਜਾਂਦੀਆਂ ਹੁੰਦੀਆਂ ਤੇ ਪ੍ਰੈਜ਼ੀਡੈਂਟ ਬਾਈਡਨ ਵਾਈਟ ਹਾਊਸ 'ਚ ਕਹਿ ਰਹੇ ਸੀ ਕਿ ਜੀ 3 ਲੱਖ ਟ੍ਰੇਨਡ ਫੌਜ ਵਿਦ ਲੇਟੈਸਟ ਵੈਲ ਇਕਵਿਪਡ ਉਹ ਰਗਡ 65-70,000 ਪੀਪਲ। ਹੁਣ ਕਿਵੇਂ ਉਹ ਬਿਲਕੁਲ ਸਧਾਰਨ ਜੇ 65-70 ਹਜ਼ਾਰ ਲੋਕ ਜਿਹੜੇ ਜਿਨ੍ਹਾਂ ਨੂੰ ਕਿਸੇ ਅਮਰੀਕਾ ਜਾਂ ਨੈਟੋ ਜਾਂ ਕਿਸੇ ਜਨਰਲ ਨੇ ਨਹੀਂ ਸੀ ਟ੍ਰੇਨਡ ਕੀਤਾ ਹੋਇਆ, ਕਿਵੇਂ ਉਹ ਜਿੱਤੇ? ਇਹ ਫੇਥ ਦੀ ਤਾਕਤ ਹੈ। ਔਰ ਕਿਉਂਕਿ ਇਹਨਾਂ ਦੇ ਲਈ ਇਹ ਸਮਝ ਤੋਂ ਬਾਹਰ ਹੈ,
ਔਰ ਇਹੀ ਰੀਜ਼ਨ, ਇਹ ਕੋਈ ਨਹੀਂ ਹੈ ਕਿ ਵੀ ਅਸੀਂ ਅੱਜ ਦੇਖ ਰਹੇ ਹਾਂ, ਦੁਨੀਆ ਜਿੱਥੇ ਵੀ ਜਦੋਂ ਵੀ ਤੁਹਾਡੀਆਂ ਹੁੰਦੀਆਂ ਨੇ, ਅਸੀਂ ਸਿੱਖ ਕੌਮ ਦੇ ਆਪਣੇ ਹਵਾਲੇ ਨਾਲ ਆਪਣੇ ਲੋਕਾਂ ਨੂੰ ਕਿਉਂਕਿ ਸਮਝਾਉਣ ਦੀ ਗੱਲ ਵੀ ਕਰਦੇ ਹਾਂ ਕਿ ਭਾਈ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ, ਕਿਉਂਕਿ ਤੁਹਾਡੀ 1.25 ਲੱਖੀ ਸਪਿਰਿਟ ਤੁਹਾਨੂੰ ਡਿਫਾਈਂਸ ਦੇ ਲਈ ਤਿਆਰ ਰੱਖਦੀ ਹੈ ਕਿ ਕੋਈ ਤੁਹਾਡੇ ਇਰਾਦੇ ਨੂੰ ਡੁਲਾ ਨਹੀਂ ਸਕਦਾ। ਫਿਰ ਇੱਕ ਸਿਸਟਮ, ਜਿਵੇਂ ਅਸੀਂ ਜਿਰਗਾ ਦੀ ਗੱਲ ਕੀਤੀ ਜਾਂ ਹੁਣ ਵੀ ਹਾਲਾਂ ਸਾਰਿਆਂ ਦਾ ਧਿਆਨ ਲੱਗਾ ਹੋਇਆ ਵੀ ਕਿਉਂ ਜਿਹਾ ਸਿਸਟਮ ਆਏਗਾ, ਇੱਕ ਗੱਲ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਵੀ ਜਿਸ ਚੋਂ ਉਹਨਾਂ ਦੀ ਤਾਕਤ ਨਿਕਲੀ ਹੈ ਦੀਨ ਇਸਲਾਮ, ਉਸ ਦੇ ਨਾਲ ਤੋਂ ਕੰਪਰੋਮਾਈਜ਼ ਨਹੀਂ ਕਰਨਗੇ ਔਰ ਕਰਨਾ ਵੀ ਨਹੀਂ ਚਾਹੀਦਾ। ਅਦਰਵਾਈਜ਼ ਜੇ ਡਿਸੈਂਸ਼ਨ ਸ਼ੁਰੂ ਹੋਣਗੇ, ਹੁਣ ਬਹੁਤ ਸਾਰੇ ਇੰਡੀਆ ਸਮੇਤ ਜਿਹੜੇ ਦੇਖ ਰਹੇ ਨੇ ਕਿ ਜੀ ਉੱਥੇ ਕੌਣ ਆਪਸ 'ਚ ਲੜਦਾ ਹੈ, ਕੌਣ ਹੱਕਾਨੀ ਨੈਟਵਰਕ ਕੀ ਕਹਿੰਦਾ ਹੈ, ਮੁੱਲਾ ਬਰਾਦਰ ਕੀ ਕਹਿੰਦੇ ਨੇ, ਉਹ ਤਾਜ਼ਕ ਉਜ਼ਬੇਕ ਵਾਲਾ ਕੰਮ ਤਾਂ ਮੁੱਕ ਗਿਆ। ਉਹਦਾ ਪੰਜਸ਼ੀਰ ਵਾੜਾ ਜਿਹੜਾ ਇਹਨਾਂ ਨੂੰ ਲੱਗਦਾ ਸੀ ਵੀ ਪਤਾ ਨਹੀਂ ਪੰਜਸ਼ੀਰ 'ਚ ਕਿੰਨੇ ਸ਼ੇਰ ਇਹਨਾਂ ਦੇ ਬੈਠੇ ਹੋਏ ਨੇ, ਉਹ ਤਾਂ ਗਿੱਦੜ ਨਿਕਲਣਾ ਵੀ ਕੀ ਸੀ ਅਲਟੀਮੇਟਲੀ। ਉਹ ਹਰ ਕੋਈ ਮਸੂਦ ਵੀ ਜੇ ਲੜਦਾ ਰਿਹਾ ਉਹਦੇ ਡਿਫਰੈਂਟ ਰੀਜ਼ਨ ਸੀ। ਉਸ ਤੋਂ ਪਹਿਲਾਂ ਉਹ ਸੋਵੀਅਤਸ ਦੇ ਖਿਲਾਫ ਵੀ ਉਵੇਂ ਹੀ ਲੜਿਆ ਸੀ ਔਰ ਇਹ ਵੱਖਰੀ ਗੱਲ ਹੈ ਵੀ ਬਾਅਦ 'ਚ ਫਰੈਟਰੀਸਾਈਡਲ ਰੁਝਾਨ ਜਿਹੜੇ ਨੇ ਬਾਹਰਲੀਆਂ ਏਜੰਸੀਆਂ ਨੇ ਖੜੇ ਕਰ ਦਿੱਤੇ ਔਰ ਉਦੋਂ ਸਿਚੁਏਸ਼ਨ ਪ੍ਰੋਪਰਲੀ ਹੈਂਡਲ ਨਹੀਂ ਹੋ ਸਕੀ। ਹਾਲਾਂਕਿ ਬਹਾਦਰ ਆਦਮੀ ਸੀ ਮਸੂਦ, ਉਹ ਹੁਣ ਵੀ ਸ਼ਾਇਦ ਕਾਬਲ ਦੇ ਵਿੱਚ ਕਿਸੇ ਥਾਂ ਦਾ ਨਾਂ ਵੀ ਮਸੂਦ ਚੌਂਕ ਹੈ ਔਰ ਅਦਰਵਾਈਜ਼ ਹੈ, ਔਰ ਉਸ ਨੂੰ ਈਵਨ ਇਹ ਵੀ ਮੰਨਦੇ ਨੇ ਕਿਉਂਕਿ ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਸਾਂਝੇ ਤੌਰ ਤੇ ਲੜੇ ਉਦੋਂ ਤਾਂ ਸਾਰੇ ਇੱਕੋ ਸੀ, ਪਸ਼ਤੂਨ ਵੀ, ਤਾਜ਼ਕ ਵੀ, ਉਜ਼ਬੇਕ ਵੀ, ਹਜ਼ਾਰੇ ਵੀ, ਕਿਉਂਕਿ ਉਦੋਂ ਉਹਨਾਂ ਦਾ ਇਹ ਸੀ ਕਿ ਵੀ ਇਹ ਸਾਡੀ ਸਰਜ਼ਮੀਨ ਤੇ ਆਏ ਨੇ। ਬਾਅਦ ਦੇ ਵਿੱਚ ਹੋਇਆ ਇਸ ਵਾਰ ਜਿਸ ਅੰਦਾਜ਼ ਦੇ ਵਿੱਚ ਉਹ ਇਸ ਸਾਰੇ ਨੂੰ ਹੈਂਡਲ ਕਰ ਰਹੇ ਨੇ ਔਰ ਮੈਂ ਇਹ ਸਮਝਦਾ ਔਰ ਕੱਲ੍ਹ ਵਾਲੇ ਉਸ ਵੌਇਸ ਆਫ ਸਾਊਥ ਏਸ਼ੀਆ ਇੰਟਰਵਿਊ 'ਚ ਵੀ ਮੈਂ ਕਿਹਾ ਸੀ, ਉਹਨਾਂ ਨੇ ਬੀਬੀ ਨੇ ਸਵਾਲ ਪੁੱਛਿਆ ਕਿ ਜੀ ਇਹ ਕਿਵੇਂ ਕਰਨਗੇ ਜਿਹੜਾ ਉਹ ਚਾਈਨਾ ਦੇ ਨਾਲ ਹੁਣ ਇੰਨੀ ਕੁਰਬਤ ਔਰ ਚਾਈਨਾ ਕਰੇਗਾ, ਪਰ ਚਾਈਨਾ ਜੋ ਸਿੰਗਕਿਆਂਗ 'ਚ ਕਰ ਰਿਹਾ ਮੁਸਲਮਾਨਾਂ ਦੇ ਨਾਲ ਔਰ ਇਹ ਤਾਂ ਇਸਲਾਮ ਦੇ। ਮੈਂ ਕਿਹਾ ਜੀ ਇਹ ਬਹੁਤ ਵਾਰ ਇਹ ਹੁੰਦਾ ਹੈ ਕਿ ਜਦੋਂ ਤੁਸੀਂ ਵੱਡੇ ਹਿੱਤਾਂ ਵੱਲ ਦੇਖਦੇ ਹੋ ਕਈ ਚੀਜ਼ਾਂ ਤੁਹਾਨੂੰ ਇਗਨੋਰ ਵੀ ਕਰਨੀਆਂ ਪੈਂਦੀਆਂ, ਜਿਵੇਂ ਪਾਕਿਸਤਾਨ ਨੇ ਵੀ ਕੀਤਾ ਸਿੰਗਕਿਆਂਗ ਦੇ ਮਾਮਲੇ 'ਚ। ਅਦਰਵਾਈਜ਼ ਤੁਸੀਂ 75 ਸਾਲ ਦੀ ਉਹ ਰਿਲੇਸ਼ਨਸ਼ਿਪ ਬਿਲਟ ਹੀ ਨਹੀਂ ਸੀ ਕਰ ਸਕਦੇ ਕਿ ਉਹ ਕਿਹੜੇ ਸਿੰਗਕਿਆਂਗ 'ਚ ਹੁਣ ਆਉਣ ਲੱਗਿਆ। ਉਹ ਤਾਂ ਸਦੀਆਂ ਤੋਂ ਉਹਨਾਂ ਨਾਲ ਕਰ ਰਹੇ ਨੇ ਔਰ 1947 ਤੋਂ ਇੱਕਦਮ ਬਾਅਦ 1948 ਜਦੋਂ ਚੀਨ ਆਜ਼ਾਦ ਹੁੰਦਾ ਹੈ, ਨੈਨਕਿੰਗ ਉਦੋਂ ਕੈਪੀਟਲ ਸੀ ਇਹਨਾਂ ਦੀ, ਉਦੋਂ ਵੀ ਇਹ ਸ਼ਿਕਾਇਤਾਂ ਪਾਕਿਸਤਾਨੀ ਮਿਸ਼ਨ ਪਹਿਲਾਂ ਨੈਨਕਿੰਗ 'ਚ ਖੁੱਲ੍ਹਦਾ ਹੈ ਔਰ ਉਹਨਾਂ ਦੀਆਂ ਚਿੱਠੀਆਂ ਢੇਰ ਲੱਗੇ ਹੁੰਦੇ ਸੀ ਔਰ ਜਦੋਂ ਪਿੱਛੇ ਉਹਨਾਂ ਦੀ ਡਾਇਰੈਕਸ਼ਨ ਪੁੱਛੀ ਗਈ, ਕਾਇਦੇ ਆਜ਼ਮ ਅਰਾਊਂਡ ਸੀ, ਉਹਨਾਂ ਨੇ ਕਿਹਾ ਵੀ ਇਹਨੂੰ ਇਗਨੋਰ ਕਰੋ। ਸੋ ਜ਼ਾਹਰ ਹੈ ਕਿ ਤੁਸੀਂ ਕਰਦੇ ਹੋ, ਲੇਕਿਨ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਪਾਸੇ ਬਹਾਦਰੀ ਦੇ ਮਾਮਲੇ 'ਚ ਵੀ ਤਾਲਿਬਾਨ ਮੈਂ ਸਮਝਦਾ ਵੀ ਉਹਨਾਂ ਨੇ ਤਾਂ ਉਹੀ ਆਪਣੇ ਇਤਿਹਾਸ ਨੂੰ ਦੁਹਰਾਇਆ, ਲੇਕਿਨ ਜਿਸ ਗੱਲ ਨੇ ਇਸੇ ਨਾਲੋਂ ਵੀ ਜ਼ਿਆਦਾ ਮੈਨੂੰ ਇੰਪ੍ਰੈਸ ਕੀਤਾ ਘੱਟੋ ਘੱਟ, ਔਰ ਅੱਜ ਹੀ ਸਾਡੇ ਪਿਆਰੇ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਵੀ ਪ੍ਰੋਫੈਸਰ ਹੈ, ਉਹਨਾਂ ਨੇ ਟਰਕੀ 'ਚੋਂ PhD ਕੀਤੀ ਉਸ ਸਾਰੇ ਪੀਰੀਅਡ 'ਚ, ਕੁਰੈਸ਼ ਸਾਹਿਬ ਤੁਸੀਂ ਵੀ ਤੁਹਾਨੂੰ ਵੀ ਜਾਣਦੇ ਨੇ ਹੋ ਔਰ ਤੁਸੀਂ ਵੀ ਜਾਣਦੇ ਹੋ ਤਹਿਸੀਨ ਕੁਰੈਸ਼, ਤੇ ਉਹਨਾਂ ਨਾਲ ਅੱਜ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਜੀ ਜਿਹੜੀ ਗੱਲ ਬਹਾਦਰੀ ਤਾਂ ਹੈ ਹੀ ਸੀ, ਪਰ ਜਿਵੇਂ ਉਹਨਾਂ ਨੇ ਡਿਪਲੋਮੇਸੀ ਦੇ ਵਿੱਚ ਮੁਹਾਰਤ ਦਿਖਾਈ, 3-4 ਸਾਲ ਲੰਬੀ ਨੈਗੋਸ਼ੀਏਸ਼ਨ, ਗੱਲਬਾਤ ਤੋੜੀ ਵੀ ਨਹੀਂ ਹੈ, ਇੱਕੋ ਵੇਲੇ ਦੋਹਾ 'ਚ ਵੀ ਬੈਠੇ ਨੇ, ਰਸ਼ੀਅਨਸ ਵੀ ਐਨਗੇਜਡ ਨੇ, ਚਾਈਨੀਜ਼ ਵੀ ਨੇ, ਅਮਰੀਕਨ ਵੀ ਨੇ। ਅਮਰੀਕਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਹਾਲਾਂਕਿ ਇਹ ਵੱਡੇ ਵਪਾਰੀ ਨੇ ਪਰ ਉਹ ਉਹਨਾਂ ਤੋਂ ਵੀ ਜ਼ਿਆਦਾ ਸ਼ਰੂਡ ਵਪਾਰੀ ਸਾਬਤ ਹੋਏ। ਇਨ ਦਾ ਐਂਡ ਉਹਨਾਂ ਨੇ ਹਰ ਗੱਲ ਉਹੀ ਮਨਵਾਈ ਜਿਹੜੀ ਉਹਨਾਂ ਦਾ ਜਿਹਦੇ ਉੱਤੇ ਉਹਨਾਂ ਨੇ ਸ਼ੁਰੂ ਕੀਤਾ ਸੀ ਔਰ ਅਲਟੀਮੇਟਲੀ ਉਹ ਜੇ ਇਹਨਾਂ ਨੇ 31 ਅਗਸਤ ਤੋਂ ਅੱਗੇ ਵੀ ਜਾਣਾ ਚਾਹੁੰਦੇ ਸੀ, ਉਹਨਾਂ ਨੇ ਕਿਹਾ ਵੀ ਬਿਲਕੁਲ ਨਹੀਂ, ਫਿਰ ਟਾਰਗੇਟ ਹੋਏਗਾ 30 ਅਗਸਤ ਤੱਕ ਪਹੁੰਚਦੇ ਆ 1 ਲੱਖ ਬੰਦਾ ਉੱਥੋਂ ਐਵੈਕੂਏਟ ਹੋ ਜਾਂਦਾ। ਮੈਂ ਕਿਹਾ ਵੀ ਜਿਹੜੇ ਇਸ ਲੈਵਲ ਤੱਕ ਜਿਨ੍ਹਾਂ ਨੇ ਮੈਚਿਓਰਿਟੀ ਦਿਖਾਈ ਹੈ, ਰਸ਼ੀਆ, ਚਾਈਨਾ, ਟਰਕੀ, ਈਰਾਨ, ਸਾਰਿਆਂ ਨੂੰ ਇਨਵੋਲਵ ਕਰਕੇ ਹੁਣ ਵੀ ਅੰਟਿਲ ਅਨਲੈਸ ਕੋਈ ਵੱਡੀ ਸ਼ਰਾਰਤ ਇਹ ਵੱਡੇ ਜਿਹੜੇ ਖਿਡਾਰੀ ਨੇ ਇਹ ਨਾ ਕਰ ਦੇਣ, ਮੇਰਾ ਇਹ ਵਿਸ਼ਵਾਸ ਹੈ, ਮੈਨੂੰ ਇਹ ਲੱਗਦਾ ਹੈ ਕਿ ਉਹ ਇਸ ਸਾਰੀ ਸਿਚੁਏਸ਼ਨ ਨੂੰ ਸੰਭਾਲ ਵੀ ਲੈਣਗੇ। ਪੁਰਾਣੀਆਂ ਗਲਤੀਆਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਹੋਏਗਾ। ਉਹ ਤਾਂ ਨਾੜੀ ਦੇ ਵਿਚਾਰੇ ਮਦਰਸਿਆਂ ਚੋਂ ਨਿਕਲੇ ਔਰ ਆਪਸੀ ਖਾਨਾ ਜੰਗੀ ਦੇ ਵਿੱਚ ਉਹ ਅੱਗੇ
ਇਹ 20 ਸਾਲ ਬਾਅਦ ਰੜੇ ਹੋਏ, ਪੂਰੀ ਤਰ੍ਹਾਂ ਰੜੇ ਕੜੇ ਔਰ ਪੂਰੇ ਨੇ। ਔਰ ਮੈਂ ਸਮਝਦਾ ਕਿ ਵੀ ਅਸੀਂ ਇਹ ਹੋਪ ਕਰ ਸਕਦੇ ਹਾਂ, ਕਿਉਂਕਿ ਸਾਡੀਆਂ ਵੀ ਤਵੱਕਾਤਸ ਨੇ। ਜਦੋਂ ਤੁਸੀਂ ਤਵੱਕੋ ਰੱਖਦੇ ਹੋ, ਹੋਪਸ ਨੇ, ਇਸ ਲਈ ਕਿ ਜੇ ਉੱਥੇ ਇੱਕ ਸਟੇਬਲ ਪੀਸਫੁਲ ਤਰੀਕੇ ਦੇ ਨਾਲ ਇੱਕ ਤਰਜ਼ੇ ਹਕੂਮਤ ਐਸਟੈਬਲਿਸ਼ ਹੁੰਦਾ ਹੈ, ਤੇ ਫਿਰ ਭਾਰਤੀ ਕਬਜ਼ੇ ਵਾਲਾ ਪੰਜਾਬ, ਇੰਡੀਅਨ ਆਕੂਪਾਈਡ ਕਸ਼ਮੀਰ, ਜਿਹੜੀਆਂ ਸਟਰਗਲਸ ਨੇ ਉਹਨਾਂ ਨੂੰ ਵੀ ਤਾਕਤ ਮਿਲੇਗੀ। ਅਦਰਵਾਈਜ਼ ਹੁਣ ਜਿਸ ਕਿਸਮ ਦਾ ਇੰਡੀਅਨ ਰੈਟਲ ਤਾਂ ਹੋਏ ਨੇ, ਲੇਕਿਨ ਇਹ ਉਹ ਸਮਝਦੇ ਨੇ ਵੀ ਕੁਛ ਨਾ ਕੁਛ ਐਸਾ ਹੋ ਜਾਏ, ਕਿਉਂਕਿ ਉਹੀ ਤਾਲਿਬਾਨ ਜਿਨ੍ਹਾਂ ਨੂੰ ਦਹਿਸ਼ਤਗਰਦ ਤੇ ਦੂਸਰਾ ਕਹਿ ਕੇ ਨਕਾਰ ਰਹੇ ਸੀ, ਹੁਣ ਉਹ ਚੋਰ ਮੋਰੀ ਲੱਭ ਰਹੇ ਨੇ ਵੀ ਕਿਵੇਂ ਅਸੀਂ ਉਹਨਾਂ ਦੇ ਨਾਲ ਕਰੀਏ ਔਰ ਕਿਵੇਂ ਪ੍ਰਵਾਨ ਚੜ੍ਹੀਏ। ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਦੇ ਵਿੱਚ ਇੱਕ ਉਹ ਰੈਟਲਿੰਗ ਹੋਈ ਹੈ ਕਿ ISI ਚੀਫ ਕਾਬੁਲ 'ਚ ਗਏ ਆਪਣੇ ਸਰਕਾਰੀ ਉਸ ਅੰਦਾਜ਼ ਦੇ ਵਿੱਚ, ਔਰ ਕਿਵੇਂ ਉਹਨਾਂ ਨੇ ਕਿਹਾ ਜੀ ਲਓ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ, ਲੇਕਿਨ ਉਹਨਾਂ ਨੇ ਕੋਈ ਲੁਕ ਛਿਪ ਕੇ ਦੌਰਾ ਨਹੀਂ ਕੀਤਾ ਹੈ। ਪਬਲਿਕਲੀ ਉਹਨਾਂ ਨੇ ਇਹ ਦੱਸਿਆ ਕਿ ਕੀ ਹੈ, ਔਰ ਭਾਰਤ ਬਿਲਕੁਲ ਮੱਖਣ 'ਚੋਂ ਵਾਲ ਵਾਂਗ ਬਾਹਰ ਹੈ। ਔਰ ਅਸੀਂ ਇਸ ਦੀ ਗੱਲ ਅਗਲੇ ਸੈਗਮੈਂਟ 'ਚ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।